ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ।
ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ,
ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ।
ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰ ਸਕਦੇ ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰ ਸਕਦੇ ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰ ਸਕਦੇ ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰ ਸਕਦੇ ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ
ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ।
ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਕਰਨੇ। ਸੋ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਕੋਰਟ ਨੂੰ ਰਾਹਤ ਮਿਲ ਗਈ ਹੈ। ਇਸ ਵਾਰ ਸੁਖਪਾਲ ਨੂੰ ਲੈ ਕੇ ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ। 31 ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ, ਉਹ ਆਪਣੀ ਨਾਮਜ਼ਦਗੀ ਭਰ ਸਕਦੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਜ਼ਮਾਨਤ ਨਹੀਂ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ। ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 30 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਪਾਸੇ, ਤਾਂ ਅਦਾਲਤ ਨੇ ਉਹਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਹੋ ਪਾਸ। ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਗਈ ਹੈ। ਸੁਖਪਾਲ ਬਾਹਰ ਤੇ ਤਾਰੀਖ ਨਹੀਂ ਰੱਖਦੇ ਨੇ। ਫੈਨਰਾਜ਼ੀ ਮੋਹਾਲੀਆਂ ਦਾ ਨਾਮ ਸੀ ਲੋ ਤੋਂ ਆ ਗਿਆ ਚਾਹੇ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ।
ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ।
ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ।
ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ,
ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ।
ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ
ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ।
ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ।
ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ।
ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ।
ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ,
ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ।
ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ
ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ।
ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ।
ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ।
ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ।
ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ,
ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ।
ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ
ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ, ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ, ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ, ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ, ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ।
ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ।
ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਲਈ
ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ।
ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ,
ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ।
ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ
ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ।
ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ।
ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ।
ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ।
ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ,
ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ।
ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ
ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ।
ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ।
ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ।
ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ।
ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ,
ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ, ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ।
ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ। ਨਾਮਜ਼ਦਗੀਆਂ ਚਾਹੇ ਆਨਲਾਈਨ ਵੀ ਇਸ ਵਾਰ ਭਰੀਆਂ ਜਾ ਸਕਦੀਆਂ ਸਨ, ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਸੁਖਪਾਲ ਖਹਿਰਾ ਬਾਹਰ ਆ ਕੇ ਨਾਮਜ਼ਦਗੀ ਭਰ ਸਕਦੇ ਨੇ ਜਾਂ ਨਹੀਂ। ਪਰ ਹੁਣ ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਉਹ ਹੁਣ 31 ਤਰੀਕ ਨੂੰ ਬਾਹਰ ਆ ਕੇ ਨਾਮਜ਼ਦਗੀ ਭਰਨਗੇ। ਜੇ ਉਹ ਕਿਸੇ ਕਾਰਨ ਕਰਕੇ 31 ਜਨਵਰੀ ਨੂੰ ਨਾਮਜ਼ਦਗੀ ਨਹੀਂ ਭਰਨਗੇ, ਨਹੀਂ ਭਰ ਸਕਦੇ, ਤਾਂ ਅਦਾਲਤ ਨੇ ਉਹਨਾਂ ਨੂੰ 1 ਫਰਵਰੀ ਦਾ ਵੀ ਟਾਈਮ ਦਿੱਤਾ ਹੈ। ਯਾਨੀ ਕਿ ਉਹ 1 ਫਰਵਰੀ ਨੂੰ ਵੀ ਆਪਣੀ ਨਾਮਜ਼ਦਗੀ, ਆਪਣੀ ਨੋਮੀਨੇਸ਼ਨ ਉਹ ਭਰ ਸਕਦੇ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਫਿਲਹਾਲ ਜੋ ਹੈ ਸੁਖਪਾਲ ਖਹਿਰਾ ਨੂੰ ਮੋਹਾਲੀ ਅਦਾਲਤ ਵੱਲੋਂ, ਮੋਹਾਲੀ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਇਸ ਵੇਲੇ ਵੱਡੀ ਖਬਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਲੈ ਕੇ। ਸੁਖਪਾਲ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆ ਕੇ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਜੀ 31 ਜਨਵਰੀ ਨੂੰ ਅਦਾਲਤ ਵੱਲੋਂ ਤਾਰੀਖ ਦਿੱਤੀ ਗਈ ਹੈ ਕਿ ਉਹ ਆਪਣੀ ਨਾਮਜ਼ਦਗੀ ਭਰ ਸਕਦੇ ਨੇ। ਮੋਹਾਲੀ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸੀ ਅਤੇ ਆਪਣਾ ਪੱਖ ਰੱਖਿਆ ਗਿਆ ਸੀਗਾ, ਪਰ ਉਹਨਾਂ ਨੂੰ ਪਹਿਲਾਂ ਜ਼ਮਾਨਤ ਨਹੀਂ ਮਿਲੀ ਸੀ। ਦੂਜੇ ਪਾਸੇ ਕਾਂਗਰਸ ਵੱਲੋਂ ਉਹਨਾਂ ਨੂੰ ਭੁਲੱਥ ਤੋਂ ਉਮੀਦਵਾਰ